ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ, ਨਿਊਜ਼ TV 84 ਦੇ ਨਾਲ। ਵਿਅਰਸ, ਨਵੰਬਰ 'ਚ ਆਸਰੇ ਸਿੱਖਾਂ ਦੇ ਕਤਲੇਆਮ ਨੂੰ ਚਾਹੇ 31 ਸਾਲ ਬੀਤ ਚੁੱਕੇ ਹਨ, ਕਾਤਿਲ ਖੁੱਲ੍ਹੇਆਮ ਘੁੰਮ ਰਹੇ ਹਨ। ਨਵੀਆਂ ਆਈਆਂ ਸਰਕਾਰਾਂ ਨੇ ਤਾਂ ਸਿੱਖਾਂ ਨੂੰ ਇਸ ਕਤਲੇਆਮ ਨੂੰ ਭੁੱਲਣ ਦੇ ਵੀ ਲਈ ਕਹਿ ਦਿੱਤਾ, ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਸਿੱਖ ਕੌਮ ਦੇ ਵਿੱਚ ਕਾਫੀ ਸਾਰੇ ਸਾਡੇ ਵੀਰ ਅਜੇ ਵੀ ਇਹਨਾਂ ਸਰਕਾਰਾਂ ਦੇ ਨਾਲ ਟਕਰਾ ਲੈਣ ਦੀ ਦ੍ਰਿੜਤਾ ਦਿਖਾਉਂਦੇ ਹਨ, ਜਿਨ੍ਹਾਂ ਵਿੱਚੋਂ ਆਪਾਂ ਸਭ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ MLA ਜਰਨਲਿਸਟ ਜਰਨੈਲ ਸਿੰਘ ਜੀ ਤੋਂ ਜਾਣੂ ਹੀ ਹਾਂ ਕਿ ਕਿਵੇਂ ਇਹਨਾਂ ਨੇ 2009 ਦੇ ਵਿੱਚ ਹੋਮ ਮਿਨਿਸਟਰ P ਚਿਦੰਬਰਮ ਦੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜੁੱਤੀ ਕਮਾ ਕੇ ਮਾਰੀ ਸੀ, ਜਦੋਂ ਸਿੱਖਾਂ ਦੇ ਕਾਤਿਲ ਜਗਦੀਸ਼ ਟਾਟਲਰ ਨੂੰ ਕਲੀਨ ਚਿਟ ਦਿੱਤੀ ਗਈ ਸੀ। ਅਤੇ ਹੁਣ ਵੀ ਇਹ ਟਾਈਮ ਟੂ ਟਾਈਮ ਨਵੰਬਰ 84 ਦੇ ਹਵਾਲੇ ਦੇ ਨਾਲ ਪਾਰਲੀਮੈਂਟ ਦੇ ਵਿੱਚ ਗੱਲਬਾਤ ਕਰਦੇ ਰਹਿੰਦੇ ਹਨ। ਵਿਅਰਸ, ਇਹੀ ਦ੍ਰਿੜਤਾ ਪਿਛਲੇ ਦਿਨੀ ਦਿੱਲੀ ਨਿਵਾਸੀ 23 ਸਾਲਾਂ ਸਿੱਖ ਨੌਜਵਾਨ ਸਹਿਜ ਉਮੰਗ ਭਾਟੀਆ ਨੇ ਦਿਖਾਈ, ਜਿਸ ਨੇ ਇੱਕ ਪਾਰਟੀ ਫੰਕਸ਼ਨ ਦੌਰਾਨ ਨਵੰਬਰ 84 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਟਲਰ ਨੂੰ ਚੈਲੰਜ ਕੀਤਾ ਸੀ। ਸੋ ਵਿਅਰਸ, ਅੱਜ ਅਸੀਂ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦਿੱਲੀ ਦੇ MLA ਜਰਨਲਿਸਟ ਜਰਨੈਲ ਸਿੰਘ ਜੀ ਨਾਲ, ਜਿਨ੍ਹਾਂ ਨੂੰ ਅਸੀਂ ਜਾਣਾਂਗੇ ਕਿ ਉਹਨਾਂ ਦੇ ਇਸ ਪੂਰੇ ਮੁੱਦੇ ਦੇ ਉੱਪਰ ਕੀ ਵਿਊਜ਼ ਨੇ, ਆਲਸੋ ਜਿਹੜਾ ਪਿੰਕੀ ਕੈਟ ਦਾ ਖੁਲਾਸਾ ਜਿਹੜਾ ਉਸਨੇ ਕੀਤਾ ਹੈ ਉਸ ਤੇ ਇਹਨਾਂ ਦੇ ਕੀ ਵਿਚਾਰ ਨੇ। ਸੋ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਜਰਨਲਿਸਟ ਜਰਨੈਲ ਸਿੰਘ ਜੀ ਫਰਮ ਦਿੱਲੀ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਤੁਹਾਨੂੰ ਅਸੀਂ ਬੇਸਿਕਲੀ ਦੋ ਮੇਨ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜਗਦੀਸ਼ ਟਾਟਲਰ ਤੋਂ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਜਗਦੀਸ਼ ਟਾਟਲਰ ਨੂੰ CBI ਵੱਲੋਂ ਕਲੀਨ ਚਿਟ ਦੇ ਦਿੱਤੀ ਗਈ ਸੀਗੀ, ਪਰ ਜਿਸ ਤਰ੍ਹਾਂ ਫਿਰ ਵੀ ਕੋਰਟ ਨੇ ਕਿਹਾ ਕਿ ਇਸਦਾ ਟ੍ਰਾਇਲ ਕੀਤਾ ਜਾਵੇਗਾ। ਸੇਮ ਜਗਦੀਸ਼ ਟਾਟਲਰ ਨੂੰ ਪਿਛਲੇ ਦਿਨੀ ਸਹਿਜ ਉਮੰਗ ਭਾਟੀਆ 23 years old ਜਿਹੜਾ ਬੱਚਾ ਸੀਗਾ, ਨਿਵਾਸੀ ਸੀਗਾ ਦਿੱਲੀ ਦਾ, ਉਸ ਨੇ ਚੈਲੰਜ ਕੀਤਾ ਹੈ। ਓਵਰਆਲ ਤੁਸੀਂ ਇਸ ਸਭ ਬਾਰੇ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪੀੜ ਜਿਹੜੀ ਹੈ ਨਾ ਅਜੇ ਵੀ ਹਿਰਦਿਆਂ 'ਚ ਹੈ ਜੀ, ਉਹਦਾ ਹੀ ਰਿਫਲੈਕਸ਼ਨ ਟਾਈਮ ਹੁੰਦਾ ਰਹਿੰਦਾ ਹੈ। 2009 'ਚ ਵੀ ਉਹਨੂੰ ਕਲੀਨ ਚਿਟ ਮਿਲੀ ਸੀ ਜਗਦੀਸ਼ ਟਾਟਲਰ ਤੋਂ CBI ਵੱਲੋਂ, ਤੇ ਦਾਸ ਨੇ ਉਸ ਵੇਲੇ ਉਹਦਾ ਵਿਰੋਧ ਕੀਤਾ ਸੀ ਜੀ, ਤੇ ਉਹਦੀ ਕਲੀਨ ਚਿਟ ਕੈਂਸਲ ਹੋ ਗਈ ਸੀ। ਕੜਕੜੂਮਾ 'ਚ ਕੋਰਟ ਦੇ ਕੇਸ ਸ਼ੁਰੂ ਹੋਇਆ ਹਾਂਜੀ, ਤੇ ਉਹਦੇ ਵਿੱਚ ਜਿਹੜੇ ਸੁਰਿੰਦਰ ਸਿੰਘ ਗ੍ਰੰਥੀ ਪਹਿਲਾਂ ਜਿਹੜਾ ਵਿਟਨੈਸ ਸੀ ਖਿਲਾਫ ਇਹਨਾਂ ਦੇ, ਉਹਦੀ ਡੈਥ ਹੋ ਗਈ ਸੀ। ਤੇ ਉਦੋਂ ਬਾਦਲ ਸਿੰਘ ਜਿਹੜਾ ਉੱਥੇ ਮਾਰਿਆ ਗਿਆ ਸੀ ਪੰਗਸ਼ ਗੁਰਦੁਆਰੇ ਵਿੱਚ, ਭੀੜ ਨੂੰ ਲੀਡ ਕਰ ਰਿਹਾ ਸੀ ਜਗਦੀਸ਼ ਟਾਟਲਰ। ਉਹਦੀ ਵਾਈਫ ਲਖਵਿੰਦਰ ਕੌਰ ਨੇ ਫਿਰ ਇੱਕ ਰਿਟ ਪਾਈ ਸੀ, ਜਿਸ ਤੇ ਫਿਰ ਕੇਸ ਫਿਰ ਅੱਗੇ ਸ਼ੁਰੂ ਹੋਇਆ। ਤੇ ਕੋਰਟ ਨੇ CBI ਬਹੁਤ ਜ਼ਿਆਦਾ ਇਹਦੇ ਵਿੱਚ ਆਪਣਾ ਪੱਖ ਟਾਟਲਰ ਦਾ ਹੀ ਲੈ ਰਹੀ ਸੀ, ਨਾ ਤੇ ਉਹਨੇ ਗਵਾਹਾਂ ਨੂੰ ਪੇਸ਼ ਕੀਤਾ, ਨਾ ਉਹਨੇ ਕੋਈ ਗੱਲ ਕੀਤੀ। ਤੇ ਹੁਣ ਵੀ ਕਈ ਵਾਰੀ ਸੀ ਕਿ ਨਹੀਂ ਜੀ ਉਹਨੂੰ ਕਲੀਨ ਚਿਟ ਦੇ ਦਿਓ, ਉਹਦੇ ਖਿਲਾਫ ਕੋਈ ਕੇਸ ਨਹੀਂ ਬਣਦਾ। ਜਦ ਕਿ CBI ਦੀ ਆਪਣੀ ਇਨਕੁਆਇਰੀ ਦੇ ਵਿੱਚ ਅਭਿਸ਼ੇਕ ਵਰਮਾ ਜਿਹੜਾ ਕਿ ਹਥਿਆਰਾਂ ਦਾ ਬੜਾ ਵੱਡਾ ਸੌਦਾਗਰ ਹੈ ਤੇ ਹੁਣ ਜੇਲ੍ਹ 'ਚ ਹੈ, ਉਹ ਡਿਫੈਂਸ ਡੀਲਸ ਵਿੱਚ ਦਲਾਲੀ ਕਰਦਾ ਸੀ, ਤੇ ਉਹ ਇਹਦਾ ਜਗਦੀਸ਼ ਟਾਟਲਰ ਦਾ ਮਿੱਤਰ ਹੈ ਜੀ। ਤੇ ਉਹਨੇ ਇਹ ਖੁਲਾਸਾ ਕੀਤਾ ਕਿ ਜਗਦੀਸ਼ ਟਾਟਲਰ ਨੇ ਜਿਹੜਾ ਮੇਨ ਵਿਟਨੈਸ ਸੀ ਸੁਰਿੰਦਰ ਸਿੰਘ ਗ੍ਰੰਥੀ, ਉਹਦਾ ਪੁੱਤਰ ਨਿਰੰਦਰਪਾਲ ਸਿੰਘ, ਉਹਨੂੰ ਕੈਨੇਡਾ ਭਿਜਵਾਇਆ ਸੀ, ਤੇ ਇਸ ਅਭਿਸ਼ੇਕ ਵਰਮਾ ਦੀ ਕੰਪਨੀ ਜਿਹੜੀ ਐਟਲਸ ਕੰਪਨੀ ਦੇ ਥਰੂ ਭਿਜਵਾਇਆ ਸੀ ਜੀ। ਨਾ ਕੇਵਲ ਉਹਨੂੰ ਭਿਜਵਾਇਆ ਸੀ, ਉਹਨੂੰ $50,000 ਵੀ ਭੇਜੇ ਸੀ। ਇਹ ਵੀ ਦੋਨੋਂ ਕੰਮ ਉਹਨੇ ਅਭਿਸ਼ੇਕ ਵਰਮਾ ਨੇ ਆਪ ਕੀਤੇ ਕਿ ਟਾਟਲਰ ਦੇ ਕਹਿਣ ਤੇ ਕੀਤੇ ਜੀ। ਇਹਦੇ ਤੋਂ ਇਹ ਪਤਾ ਲੱਗਾ ਕਿ ਉਹਨੇ ਟਾਟਲਰ ਨੇ ਗਵਾਹ ਨੂੰ ਖਰੀਦਣ ਵਾਸਤੇ ਇਹ ਕੰਮ ਕੀਤਾ ਜੀ। ਹੁਣ ਦੋ ਗੱਲਾਂ ਆ ਗਈਆਂ ਕਿ ਇੱਕ ਤਾਂ ਉਹਨੇ ਗਵਾਹ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੱਕਰਿਆ ਵੀ ਸੀ ਵਿੱਚ, ਦੂਸਰਾ ਹਵਾਲਾ ਦੇ ਜ਼ਰੀਏ ਪੈਸੇ ਭੇਜੇ, ਤੇ ਟਾਟਲਰ ਦੇ ਖਿਲਾਫ 2 ਕੇਸ ਤਾਂ ਹੋਰ ਬਣਦੇ ਸੀ, ਪਰ CBI ਨੇ ਉਹ 2 ਕੇਸ ਹੋਰ ਬਣਾਉਣ ਦੀ ਬਜਾਏ ਉਹਨੂੰ ਕਲੀਨ ਚਿਟ ਦੇਣ ਦੀ ਕੋਸ਼ਿਸ਼ ਕੀਤੀ ਜੀ। ਹੁਣ ਬਾਅਦ ਵਿੱਚ ਥੋੜਾ ਜਿਹਾ ਪਤਾ ਨਹੀਂ ਕੀ ਮੱਤ ਆਈ ਹੈ CBI ਨੂੰ, ਹੁਣ ਉਹ ਕਹਿੰਦੇ ਨਹੀਂ ਜੀ ਸਾਡੇ ਕੋਲ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾਂਗੇ। ਇਹ ਗੱਲ ਹੈ, ਵੈਲਕਮ ਹੈ। ਤੇ ਹੁਣ ਉਹ ਰੀਇਨਵੈਸਟੀਗੇਸ਼ਨ ਵਾਸਤੇ ਉਹਨਾਂ ਨੇ ਕਿਹਾ ਤੇ ਕੋਰਟ ਨੇ ਇਜਾਜ਼ਤ ਦੇ ਦਿੱਤੀ, ਦੁਬਾਰਾ ਹੁਣ ਰੀਇਨਵੈਸਟੀਗੇਸ਼ਨ ਹੋਏਗੀ ਜੀ ਜੀ। ਤਾਂ ਵੀਰ ਜੀ, ਇਹ ਤਾਂ ਤੁਸੀਂ ਆਪਣੇ ਪਾਸੇ ਗੱਲ ਕੀਤੀ, ਪਰ ਜਿਸ ਤਰ੍ਹਾਂ ਹੁਣ ਇਹ ਬੱਚੇ ਨੇ, ਜਿਸ ਤਰ੍ਹਾਂ 23 years old kid ਨੇ ਇਹ ਜਿਹੜੇ ਇੰਨਾ ਵੱਡਾ ਹੌਸਲਾ ਦਿਖਾਇਆ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਬੱਚੇ ਦੀ ਉਮਰ ਮੇਰੇ ਖਿਆਲ ਅਜੇ 23 ਸਾਲ ਹੈ,
ਇਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਅੱਜ 84 ਹੋਇਆਂ ਨੂੰ 31 ਸਾਲ ਹੋ ਗਏ ਜੀ, ਤੇ ਅਜੇ ਵੀ ਉਹ ਬੱਚਾ ਤਾਂ ਉਦੋਂ ਜੰਮਿਆ ਵੀ ਨਹੀਂ ਸੀ। ਹਾਂਜੀ, ਠੀਕ ਹੈ ਜੀ। ਤੇ ਇਹਦੇ ਬਾਵਜੂਦ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਵਿੱਚ ਵੀ ਉਹਦਾ ਰੋਸ ਹੈ। ਤੇ ਬਿਲਕੁਲ, ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਵੇਅਰਨੈਸ ਵੀ ਕ੍ਰੀਏਟ ਹੋਈ ਹੈ। ਹਾਂਜੀ, ਜਦੋਂ ਉਹਨੇ ਜਾ ਰਿਹਾ 2009 ਦੇ ਵਿੱਚ ਕਿਸੇ ਨੂੰ ਸਾਰੇ ਲੋਕੀ ਭੁੱਲ ਭੁਲਾਦੇ ਸੀ, 84 ਦੀ ਕੋਈ ਗੱਲ ਨਹੀਂ ਸੀ ਕਰਦਾ। ਘੱਟੋ ਘੱਟ ਅਵੇਅਰਨੈਸ ਕ੍ਰੀਏਟ ਹੋਈ ਹੈ, ਜੀ, ਮੀਡੀਆ 'ਚ ਆਉਣ ਲੱਗ ਪਿਆ, ਪਤਾ ਲੱਗਣ ਲੱਗ ਪਿਆ। ਤੇ ਉਹ ਇੱਕ ਦਰਦ ਹੈ, ਦੁੱਖ ਹੈ, ਤੇ ਜਦ ਤੱਕ ਸਜ਼ਾਵਾਂ ਨਹੀਂ ਹੁੰਦੀਆਂ ਜੀ, ਤੇ ਤਦ ਤੱਕ ਪੀੜਾ ਬਣੀ ਰਹੇਗੀ। ਇਹਨਾਂ ਨੂੰ ਟੰਗਣਾ ਚਾਹੀਦਾ ਹੈ। ਜਦ ਤੱਕ ਇਹ ਜਿਉਂਦੇ ਨੇ ਤਦ ਤੱਕ ਸਿੱਖ ਕੌਮ ਦੇ ਅੰਦਰ ਜਿਹੜੀ ਉਹਦੀ ਆਪਣੀ ਸਾਡੀ ਵਿਵੇਕ ਹੈ, ਸਾਡਾ ਜਿਉਂਦਾ ਹੈ। ਤੇ ਇਹ ਬਾਰ-ਬਾਰ ਦੱਸਦਾ ਹੈ, ਹਾਂਜੀ, ਉਹ ਮਨੁੱਖ ਨੂੰ ਭੁੱਲੀ ਨਹੀਂ ਹੈ। ਬਿਲਕੁਲ, ਇਹ ਜਿਹੜੀ ਨੌਜਵਾਨ ਪੀੜ੍ਹੀ ਅੱਗੇ ਦੀ ਹੈ ਉਹਦੇ ਵਿੱਚ ਵੀ ਇਸ ਦਾ ਰੋਸ ਹੈ। ਬਿਲਕੁਲ, ਬਿਲਕੁਲ। ਤੇ ਵੀ ਜਿਸ ਤਰ੍ਹਾਂ ਹਰ ਸਾਲ ਜਦੋਂ ਅਸੀਂ ਨਵੰਬਰ ਦੇ ਹਵਾਲੇ ਨਾਲ ਗੱਲਬਾਤ ਕਰਦੇ ਹਾਂ, ਸੇਮ ਕੁਐਸਚਨ ਮੈਂ ਰਿਪੀਟ ਕਰਦੀ ਹਾਂ ਕਿ ਜਿਸ ਤਰ੍ਹਾਂ ਪਿਛਲੇ ਸਾਲ 30 ਸਾਲ ਬੀਤ ਗਏ ਸੀ, ਹੁਣ 31 ਸਾਲ ਬੀਤ ਚੁੱਕੇ ਨੇ, ਹਜੇ ਤੱਕ ਕੋਈ ਇਨਸਾਫ ਦਿਖ ਨਹੀਂ ਰਿਹਾ। ਪਰ ਤੁਹਾਡੀ ਅਸੀਂ ਪਿਕਚਰਸ ਵੀ ਦੇਖਦੇ ਫੇਸਬੁੱਕ ਦੇ ਉੱਪਰ ਇਹਨਾਂ ਫੈਮਲੀਜ਼ ਦੇ ਨਾਲ, ਨਵੰਬਰ 84 ਦੀ ਜਿਹੜੀ ਵਿਧਵਾਵਾਂ ਸੀਗੀਆਂ ਉਹਨਾਂ ਦੇ ਨਾਲ ਸਾਡੀ ਪਿਕਚਰਸ ਦੇਖਦੇ, ਸਾਨੂੰ ਦੁੱਖ ਹੁੰਦਾ ਹੈ ਕਿ ਕਿਸ ਤਰ੍ਹਾਂ ਹਜੇ ਵੀ 31 ਸਾਲ ਬਾਅਦ ਵੀ ਵਿਚਾਰਿਆਂ ਨੂੰ ਕੋਈ ਇਨਸਾਫ ਦੀ ਕੋਈ ਕਿਰਨ ਨਹੀਂ ਨਜ਼ਰ ਆ ਰਹੀ। ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਸਟਿਸ ਤੁਹਾਨੂੰ ਲੱਗਦਾ ਕਿ ਮਿਲੇਗਾ ਕਿ ਨਹੀਂ ਮਿਲੇਗਾ ਇਸ ਸੰਬੰਧ ਦੇ ਵਿੱਚ? Even though I already asked you this question last year, but still we would like to take your views on it. ਦੇਖੋ ਭੈਣ ਜੀ, ਇਨਸਾਫ ਤਾਂ ਨਹੀਂ ਹੋ ਸਕਦਾ, ਕਿਉਂਕਿ ਇਨਸਾਫ ਤਦ ਹੁੰਦਾ ਜੇ ਹਜ਼ਾਰਾਂ ਬੰਦੇ ਕਤਲ ਹੋਏ ਨੇ ਤੇ ਉਹਨਾਂ ਚੋਂ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਸਜ਼ਾਵਾਂ ਹੋਣ ਜੀ। ਇਨਸਾਫ ਤਾਂ ਉਸ ਹਿਸਾਬ ਨਾਲ ਨਹੀਂ ਹੋ ਸਕਦਾ। ਪਰ ਹਾਂ, ਇੱਕ ਆਨਰੇਬਲ ਕਲੋਜ਼ਰ ਕਹਿ ਸਕਦੇ ਹਾਂ ਕਿ ਜੇ ਸੱਜਣ ਕੁਮਾਰ ਟਾਈਟਲਰ ਨੂੰ ਚਾਹੇ ਲਾਇਆ ਜਾਏ, ਹਾਂਜੀ, ਤੇ ਇਹਨਾਂ ਨੂੰ ਬੰਦ ਕੀਤਾ ਜਾਏ, ਤਾਂ ਇੱਕ ਹੋ ਸਕਦਾ ਕਿ ਸੰਕੇਤਕ ਤੌਰ ਤੇ, ਸਿੰਬੋਲਿਕ ਤੌਰ ਦੇ ਉੱਤੇ ਕਿ ਹਾਂ ਜਿਹੜੇ ਮੇਨ ਕਲਪਿਟ ਸੀ, ਬਾਕੀ ਭਗਤ ਤਾਂ ਮਰ ਗਿਆ, ਜੀ, ਜਾਂਦੀ ਹੈ ਨਹੀਂ, ਤੇ ਇਹ ਉਸ ਹਿਸਾਬ ਨਾਲ ਸੋਚਿਆ ਜਾ ਸਕਦਾ ਹੈ। ਤੇ ਇਹ ਜਦ ਤੱਕ ਨਹੀਂ ਹੁੰਦਾ, ਬਾਕੀ ਇੱਕ ਗੱਲ ਜੋ ਮੈਂ ਕਹਾਂਗਾ ਕਿ ਸਾਡੀ ਆਪਣੀਆਂ ਵੀ ਕਮੀਆਂ ਰਹੀਆਂ ਨੇ, ਗਵਾਹਾਂ ਨੂੰ ਅਸੀਂ ਵੀ ਨਹੀਂ ਸਾਂਭ ਸਕੇ। ਸੁਰਿੰਦਰ ਸਿੰਘ ਗ੍ਰੰਥੀ ਆਪਣੇ ਦਿੱਲੀ ਕਮੇਟੀ ਦੇ ਗੁਰਦੁਆਰੇ ਮੇਨ ਬੰਗਲਾ ਸਾਹਿਬ ਵੇਰਕਾ ਇਹਨਾਂ ਵਿੱਚ ਗ੍ਰੰਥੀ ਸੀ, ਤਾਂ ਸਾਡੀ ਕਮੇਟੀਆਂ ਨੇ ਵੀ ਇਹਨੂੰ ਨਹੀਂ ਸਾਂਭਿਆ, ਉਹ ਮੁੱਕਰ ਵੀ ਗਿਆ। ਚਿੱਠੀਆਂ ਵੀ ਲਿਖ ਕੇ ਦਿੰਦਾ ਰਿਹਾ ਪ੍ਰਧਾਨਾਂ ਨੂੰ ਦਿੱਲੀ ਕਮੇਟੀ ਦੇ ਕਿ ਵੀ ਮੇਰੀ ਜਾਨ ਨੂੰ ਡਰ ਹੈਗਾ, ਮੈਨੂੰ ਮੈਂ ਮਾਰਿਆ ਜਾ ਸਕਦਾ, ਤੁਸੀਂ ਮੇਰੀ ਮਰਨ ਦੇ ਜ਼ਿੰਮੇਵਾਰ ਹੋਵੋਗੇ। ਫਿਰ ਵੀ ਨਹੀਂ, ਕਿਉਂਕਿ ਇਹਨਾਂ ਲੋਕਾਂ ਨੇ ਕੋਈ ਜ਼ਿੰਮੇਵਾਰੀ ਨਿਭਾਈ ਨਹੀਂ। ਤੇ ਆਪਾਂ ਸਿਰਫ ਇਹ ਨਾ ਕਹੀਏ ਕਿ ਬਈ ਅਦਾਲਤਾਂ ਨੇ ਨਹੀਂ ਕੀਤਾ। ਠੀਕ ਹੈ, ਸ਼ੁਰੂਆਤ ਅਦਾਲਤਾਂ ਦੇ ਉੱਤੇ ਕਾਂਗਰਸ ਦਾ ਦਬਾਅ ਸੀ ਜੀ, ਪਰ ਕਈ ਮਾਮਲੇ ਐਸੇ ਨੇ ਜਦੋਂ ਗਵਾਹੀ ਸਾਡੇ ਮੁੱਕਰ ਗਏ। ਭਾਵੇਂ ਹੁਣ ਸੱਜਣ ਕੁਮਾਰ ਵਾਲਾ ਮਸਲਾ ਤੇ ਇੱਕ ਗੁਰਬਚਨ ਸੀ, ਉਹ ਗਵਾਹ ਨੇ ਕਿੰਨੀ ਵਾਰੀ ਆਪਣੀ ਗਵਾਹੀ ਤੋਂ ਮੁੱਕਰਿਆ, ਤੇ ਇਹਦੇ ਚ ਭਾਵੇਂ ਉਹ ਸਤਨਾਮੀ ਬਾਈ ਸੀ, ਉਹ ਵੀ ਭਗਤ ਦੇ ਖਿਲਾਫ ਮੁੱਕਰ ਗਈ ਸੀ। ਤੇ ਇਸ ਕਰਕੇ ਅਸੀਂ ਵੀ ਸਾਂਭ ਨਹੀਂ ਸਕੇ, ਆਪਣੀਆਂ ਵੀ ਕਮੀਆਂ ਨੇ। ਬਾਕੀ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਸੀ ਪੁਲਿਸ, ਉਹ ਆਪ ਦੋਸ਼ੀ ਸੀ, ਇਸ ਕਰਕੇ ਉਹਨੇ ਆਪਣੇ ਖਿਲਾਫ ਤਾਂ ਕੁਛ ਕਰਨਾ ਨਹੀਂ ਸੀ, ਉਹਨੇ ਕੇਸਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਸਟੇਟ ਜਦੋਂ ਉਹਨਾਂ ਦੇ ਨਾਲ ਸੀ ਤੇ ਸਟੇਟ ਨੇ ਖੁਦ ਸਟੇਟ ਦੋਸ਼ੀ ਸੀ, ਤੇ ਇਸ ਕਰਕੇ ਲੰਮਾ ਸਮਾਂ ਹੋ ਗਿਆ। 31 ਸਾਲਾਂ ਬਾਅਦ ਆ ਕੇ ਇੰਨਾ ਆਸਾਨ ਨਹੀਂ ਹੁੰਦਾ। ਪਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਇਹ 2009 ਦੀ ਜਦੋਂ ਘਟਨਾ ਹੋਈ, ਚਿਦੰਬਰਮ ਨੂੰ ਜਦੋਂ ਛੱਤਰ ਪਿਆ, ਫਿਰ ਉਹਨੇ ਫਿਰ ਕੇਸ ਕੀਤਾ ਉਹ ਸੱਜਣ ਕੁਮਾਰ ਦੇ ਖਿਲਾਫ, ਤਦ ਉਹ ਰਾਜੀ ਹੋਇਆ ਤੇ 6 ਬੰਦਿਆਂ ਦੇ ਖਿਲਾਫ ਕੇਸ ਚੱਲੇ ਆ। 2010 ਦੇ ਵਿੱਚ ਉਹ ਚਾਰਜਸ਼ੀਟ ਬਣੀ ਤੇ ਉਹਦੇ ਵਿੱਚ 6 ਚੋਂ 5 ਨੂੰ ਸਜ਼ਾ ਵੀ ਹੋ ਗਈ ਤੇ 2013-14 ਦੇ ਵਿੱਚ ਉਹ ਸਜ਼ਾ ਹੋਈ ਹੈ ਤੇ ਉਹਦੇ ਚ ਉਮਰ ਕੈਦ ਵੀ ਹੋਈ ਹੈ। ਭਾਵੇਂ ਸੱਜਣ ਕੁਮਾਰ ਬਚ ਗਿਆ ਕਿਉਂਕਿ ਪੁਲਿਸ ਵਾਲੇ ਉਹਦੇ ਪੱਖ ਚ ਗਵਾਹੀ ਦੇ ਗਏ ਤੇ ਕੁਛ ਉਹ ਟੈਕਨੀਕਲ ਗੱਲਾਂ ਉਹਦੇ ਪੱਖ ਚ ਗਈ, ਪਰ 5 ਬੰਦੇ ਨੂੰ ਸਜ਼ਾ ਹੋਈ। ਇਸ ਕਰਕੇ ਸਜ਼ਾ ਅਗਰ ਚਾਹੀਏ ਤਾਂ 2013 ਚ ਹੋ ਸਕਦੀ ਹੈ ਤੇ 2015-16 ਚ ਵੀ ਹੋ ਸਕਦੀ ਹੈ। ਉਹਦੇ ਵਾਸਤੇ ਇੱਕ ਪੋਲੀਟੀਕਲ ਵਿਲ ਚਾਹੀਦੀ ਹੈ ਤੇ ਗਵਰਨਮੈਂਟ ਨੇ SIT ਵੀ ਬਣਾਈ ਸੀ, ਸੈਂਟਰਲ ਗਵਰਨਮੈਂਟ ਨੇ, ਪਹਿਲੇ ਉਹ ਫੈਡਰਲ ਗਵਰਨਮੈਂਟ ਨੇ ਬਣਾਈ ਤੇ ਅਜੇ ਉਹਨੂੰ ਬਣਾਉਣਾ ਸੀ ਕਿਉਂਕਿ ਫੈਸਲਾ ਕੀਤਾ ਸੀ ਕੈਬਨਿਟ ਨੇ, ਪਰ ਗਵਰਨਮੈਂਟ ਚਲੀ ਗਈ ਤੇ ਮੋਦੀ ਗਵਰਨਮੈਂਟ ਨੇ ਬਣਾਤੀ। ਜਿੱਦਣ ਸਾਡੀ ਗਵਰਨਮੈਂਟ ਬਣਨੀ ਸੀ ਦਿੱਲੀ ਦੇ ਵਿੱਚ, ਉਸ ਤੋਂ ਇੱਕ ਦਿਨ ਪਹਿਲੇ ਮੋਦੀ ਨੇ ਬਣਾਤੀ ਤੇ ਹੁਣ ਪਤਾ ਨਹੀਂ ਕਿਉਂ ਐਵੇਂ ਕੀਤਾ। ਉਹਨੇ 6 ਮਹੀਨੇ ਚ ਉਹਨੇ ਰਿਪੋਰਟ ਦੇਣੀ ਸੀ, ਉਹਨੇ ਦਿੱਤੀ ਨਹੀਂ, ਫਰਵਰੀ ਤੇ ਬਣੀ ਹੋਈ ਤੇ ਹੁਣ ਉਹ ਕਹਿੰਦਾ 1 ਸਾਲ ਹੋਰ ਲੱਗੇਗਾ।
ਅਜੇ ਤੱਕ ਕੋਈ ਰਿਪੋਰਟ ਉਹਦੀ ਆਈ ਨਹੀਂ। ਤੇ ਜਿਹੜੀ CBI ਹੈ ਤੇ ਪੁਲਿਸ, ਇਹ ਦੋਵੇਂ ਇਨਵੈਸਟੀਗੇਸ਼ਨ ਏਜੰਸੀ ਹੈ, ਇਹ ਦੋਨੋਂ ਸੈਂਟਰ ਗਵਰਨਮੈਂਟ ਦੇ ਅੰਡਰ, ਇਹ ਦਿੱਲੀ ਗਵਰਨਮੈਂਟ ਦੇ ਅੰਡਰ ਨਹੀਂ ਆਉਂਦੀਆਂ। ਸਾਡੀ ਤਾਂ ਆਪਣੀ ਮੇਰੀ ਵੈਸੇ ਹੀ ਫਾਰਮਲ ਗੱਲ ਹੁੰਦੀ ਸੀ ਕੇਜਰੀਵਾਲ ਦਾ, ਮੈਂ ਕਿਹਾ ਸੀ ਉਹ ਵੀ ਇਸ ਗੱਲ ਤੇ ਰਾਜੀ ਕਹਿੰਦਾ ਇੱਕ ਵਾਰ ਜੇ ਪੁਲਿਸ ਸਾਡੇ ਅੰਦਰ ਨਹੀਂ ਹਨ, ਘੱਟੋ ਘੱਟ ਇਹਨਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੈ ਕੇ ਜੇਲ੍ਹ ਬੰਦ ਜ਼ਰੂਰ ਕਰਾ ਦਿੰਦੇ। ਚਲੋ ਬਾਅਦ ਚ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਇਹਨੂੰ ਬੰਦ ਕਰਨਾ। ਪਰ ਪੁਲਿਸ ਤੇ CBI ਦੋਵੇਂ ਸੈਂਟਰ ਗਵਰਨਮੈਂਟ ਅੰਡਰ ਹੈ। ਪਰਮਾਤਮਾ ਸੁਭਾਨ ਦੇ ਅਕਾਲੀਆਂ ਨੂੰ ਚਾਹੀਦਾ ਸੈਂਟਰ ਗਵਰਨਮੈਂਟ ਚ ਨਾਲ ਬੈਠੇ ਕਿ ਘੱਟੋ ਘੱਟ ਹੁਣ ਜੇ ਉਹ ਕਲੀਨ ਚਿੱਟ ਕੈਂਸਲ ਹੋ ਗਈ ਹੈ ਤੇ ਰੀਇਨਵੈਸਟੀਗੇਸ਼ਨ ਹੁੰਦਾ, ਘੱਟੋ ਉਹਨਾਂ ਦੀ ਰਿਮਾਂਡ ਤਾਂ ਲਈ ਜਾਏ, ਉਹਨਾਂ ਨੂੰ ਰਿਮਾਂਡ ਤੇ ਚੱਕਿਆ ਜਾਏ। ਜੀ ਤੇ ਵੀਰ ਜੀ, ਇਹ ਤਾਂ ਅਸੀਂ ਸਭ ਕੁਝ ਜਾਣਦੇ ਕਿ ਕਿਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਹਰ ਪਾਸੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋਇਆ ਸੀਗਾ, ਚਾਹੇ ਫਿਰ ਜੂਨ 84 ਦਾ ਸਾਰਾ ਘੱਲੂਘਾਰਾ ਹੋਵੇ ਜਾਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਵੇ, ਜੋ ਉਸ ਤੋਂ ਬਾਅਦ ਵੀ ਫੇਕ ਐਨਕਾਊਂਟਰ ਦਾ ਜਦ ਦੌਰ ਚੱਲਿਆ ਸੀ ਉਹ ਵੀ ਸੀਗਾ। ਪਰ ਜਿਸ ਤਰ੍ਹਾਂ ਪਿਛਲੇ ਦਿਨੀ ਪਿੰਕੀ ਕੈਦ ਨੇ ਜਿਹੜਾ ਆਪਣਾ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਉਸਨੇ ਆਪਣੇ ਔਰ ਆਫਿਸਰਸ ਨਾਲ ਮਿਲ ਕੇ ਕਿਸ ਤਰ੍ਹਾਂ ਫੇਕ ਐਨਕਾਊਂਟਰਸ ਦਾ ਉਹਨੇ ਇੰਕਸ਼ਾਫ ਕੀਤਾ ਹੈ, ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ, ਇਸ ਤੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ, ਪੰਜਾਬ ਦੇ ਵਿੱਚ ਤਾਂ ਬਹੁਤ ਅਨਿਆਂ ਹੋਇਆ, ਅਸੀਂ ਜਾਣਦੇ ਹਾਂ, ਫੇਕ ਐਨਕਾਊਂਟਰ ਹੋਏ ਨੇ ਤੇ ਇਹਦੇ ਵਿੱਚ ਕੋਈ ਸਿਰਫ ਪਿੰਕੀ ਕੈਟ ਦੇ ਕਹਿਣ ਦੀ ਗੱਲ ਨਹੀਂ। DGP ਰਿਹਾ ਦੂਰਬਲ ਤੁਹਾਡੀ ਕਿਤਾਬ ਹੈ, ਉਹਦੇ ਵਿੱਚ ਵੀ ਉਹਨੇ ਲਿਖਿਆ ਕਿ ਫੇਕ ਐਨਕਾਊਂਟਰ ਹੋਏ ਤੇ ਗਲਤ ਹੋਏ। ਉਹਨੇ ਤੇ ਆਪਣੀ ਕਿਤਾਬ 'ਚ ਲਿਖਿਆ ਕਿ ਉਹ ਰੁਕਣਾ ਚਾਹੀਦਾ ਸੀ, ਤੇ ਪਰ ਉਹਨੇ ਦੱਸਿਆ ਕਿ ਤਾਂ ਸੈਂਟਰ ਗਵਰਨਮੈਂਟ ਕਰਾ ਰਹੀ ਸੀ ਉਸ ਵੇਲੇ, ਕਿੱਦਾਂ ਡਾਇਰੈਕਸ਼ਨ ਚੱਲਦੀ ਸੀ। ਤੇ ਹੁਣ ਜੇ ਸਾਹਮਣੇ ਆ ਰਹੇ ਨੇ ਤੇ ਇੱਕ ਹੁਣ ਗਵਾਹੀ ਆ ਗਈ ਹੈ, ਮੈਨੂੰ ਲੱਗਦਾ ਕਿ ਜਿਹੜੇ ਸਾਡੇ ਵਕੀਲ ਉੱਥੇ ਹੈ ਨੇ, ਉਹਨਾਂ ਨੂੰ ਚਾਹੀਦਾ ਕਿ ਜਿਹੜੀ ਫੈਮਿਲੀ ਹੈ, ਜਿਹੜੀਆਂ 50 ਫੈਮਲੀਆਂ ਦੀ ਗੱਲ ਕਰ ਰਹੇ ਹੈ, ਉਹਨਾਂ 50 ਫੈਮਲੀਆਂ ਵੱਲੋਂ ਰਿਟ ਪਾ ਦੇਣੀ ਚਾਹੀਦੀ ਹੈ ਦੇਸ਼ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਡੈਥ ਹੋਈ ਉਹਨੂੰ ਇਨਵੈਸਟੀਗੇਟ ਕੀਤਾ ਜਾਵੇ। ਤੇ ਜਿਸ ਤਰ੍ਹਾਂ ਸਰਵਿਸ ਟਾਈਟਲ ਦੀ ਕਲੀਨ ਚਿੱਟ ਕੈਂਸਲ ਹੋਈ ਹੈ, ਉਸੇ ਤਰ੍ਹਾਂ ਉਸਨੂੰ ਇਨਵੈਸਟੀਗੇਟ ਕੀਤਾ ਜਾਏ। ਸਿਰਫ ਗੱਲਾਂ ਕਰਕੇ ਜੀ ਅਸੀਂ ਜੇਕਰ ਕਿ ਹਿਊਮਨ ਰਾਈਟ ਤੇ ਜਾਵਾਂਗੇ, UN ਤੋਂ ਜਾਵਾਂਗੇ, ਠੀਕ ਹੈ, ਪਰ ਪ੍ਰੈਕਟੀਕਲੀ ਜੇ ਸਜ਼ਾ ਦਿਵਾਉਣੀ ਹੈ, ਉਹਨਾਂ ਨੂੰ ਫਸਾਉਣਾ, ਤਾਂ ਇੱਥੇ ਹੀ ਕੋਰਟ ਦੇ ਵਿੱਚ ਉਹ ਰਿਟ ਪਾਉਣੀ ਪਏਗੀ ਤਾਂ ਕਿ ਉਹ ਕੇਸ ਨੂੰ ਦੁਬਾਰਾ ਰੀਓਪਨ ਕੀਤਾ ਜਾਵੇ ਤੇ ਇਸ ਗਵਾਹੀ ਨੂੰ ਕੰਸੀਡਰ ਕਰਾਇਆ ਜਾਏ। ਇਹ ਕਰਾਉਣਾ ਜ਼ਰੂਰੀ ਹੈ, ਇਹਦੇ ਬਿਨਾਂ ਗੱਲ ਨਹੀਂ ਬਣਨੀ। ਬਾਕੀ ਤਾਂ ਸਾਨੂੰ ਪਤਾ ਹੈ ਉਸ ਵੇਲੇ ਪੁਲਿਸ ਨੇ ਕੀ ਕੰਮ ਕੀਤੇ ਹੈ, ਕਿਹੋ ਜਿਹੇ ਕੰਮ ਕੀਤੇ ਹੈ, ਨਿਰਦੋਸ਼ ਬੱਚਿਆਂ ਨੂੰ ਮਾਰਿਆ ਤੇ ਆਪ ਹੀ ਲੋਕਾਂ ਨੂੰ ਮਾਰ ਕੇ ਦੂਜੇ ਦੇ ਦੋਸ਼ ਵੀ ਮਰਦੇ ਰਹੇ ਹੈ। ਤੇ ਉਹ ਸੱਚਾਈ ਹੁਣ ਹੌਲੀ ਹੌਲੀ ਅੱਗੇ ਆ ਕੇ ਸਾਹਮਣੇ ਆ ਰਹੀ ਹੈ। ਬਿਲਕੁਲ ਜੀ। ਤੇ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਸਪੈਸ਼ਲੀ ਜਿਹੜਾ ਆਹ ਜਗਦੀਸ਼ ਟਾਈਟਲ ਦਾ ਮੇਰਾ ਮੇਨ ਮੁੱਦਾ ਸੀਗਾ, ਇਸ ਦੇ ਉੱਪਰ ਤੁਸੀਂ ਜਿਹੜੇ ਆਪਣੇ ਵਿਊਜ਼ ਸੀਗੇ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ, ਐਂਡ ਆਲਸੋ ਜਿਹੜਾ ਪਿੰਕੀ ਕੈਟ ਸੀਗਾ ਇਸ ਬਾਰੇ ਵੀ ਤੁਸੀਂ ਆਪਣੇ ਜਿਹੜੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।